ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 2 ਜੂਨ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 185। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਗਿਲਗਿਤ ਬਲਤਿਸਤਾਨ ਦੇ ਇਲੈਕਸ਼ਨ ਤੇ ਉੱਥੇ ਨਵਾਂ ਕਿਸਮ ਦਾ ਰੌਲਾ ਪੈ ਗਿਆ। ਰੌਲਾ ਇਹ ਪਿਆ ਹੈ ਕਿ ਉੱਥੇ ਸਾਬਕ ਵਜ਼ੀਰ ਆਲਾ ਗਿਲਗਿਤ ਬਲਤਿਸਤਾਨ ਹਫੀਜ਼ੁਰ ਰਹਿਮਾਨ ਸਾਹਿਬ ਨੂੰ ਕਿਸੇ ਨੇ ਗਾਲਾਂ ਕੱਢ ਛੜੀਆਂ ਨੇ। ਬਈ ਮਾੜੀ ਗੱਲ ਹੈ, ਗਾਲਾਂ ਨਾ ਕੱਢੋ। ਉਹਨਾਂ ਨੇ ਹੁਣ ਜਵਾਬ ਕੀ ਦਿੱਤਾ? ਉਹਨਾਂ ਕਿਹਾ ਵੀ ਅਗਰ ਅੱਜ ਕਿਸੇ ਯੂਥੀਏ ਨੇ ਸਾਡੇ ਜਲਸੇ ਜਲੂਸਾਂ ਦੇ ਇਵੈਂਟ 'ਚ ਆ ਕੇ ਸਾਨੂੰ ਗਾਲੀ ਦਿੱਤੀ ਤੇ ਅਸੀਂ ਕਾਨੂੰਨ ਨਹੀਂ ਵੇਖਾਂਗੇ, ਅਸੀਂ ਉਹਨਾਂ ਦੀ ਧੁਲਾਈ ਕਰਾਂਗੇ ਇਨਸ਼ਾਅੱਲਾ ਤਾਲਾ। ਅੱਲਾ ਦਾ ਨਾਮ ਹੀ ਇਸਤੇਮਾਲ ਕੀਤਾ ਉਹਨਾਂ ਨੇ ਵਿੱਚ। ਨਾਲ ਉਹਨਾਂ ਨੇ ਕਿਹਾ ਵੀ ਅਸੀਂ ਤਕਰੀਰ ਕਰ ਰਹੇ ਹੁੰਦੇ ਹਾਂ ਤੇ ਕੋਈ ਨਾ ਕੋਈ ਆ ਕੇ ਸਾਨੂੰ ਜਿਹੜਾ ਇੱਥੇ ਗਾਲਾਂ ਕੱਢਦਾ, ਬਾਹਰ ਆ ਕੇ ਗਾਲਾਂ ਦਿੰਦਾ ਸਾਡੇ ਜਲਸਿਆਂ ਦੇ। ਤੇ ਹੁਣ ਅਗਰ ਕਿਸੇ ਨੇ ਇਹ ਕੰਮ ਕੀਤਾ, ਸਾਨੂੰ ਗਾਲੀ ਕੱਢੀ, ਤੇ ਅਸੀਂ ਫਿਰ ਜਨਾਬ ਵਾਪਸ ਗਾਲਾਂ ਕੱਢਾਂਗੇ ਤੇ ਠੁਕਾਈ ਕਰਾਂਗੇ। ਇਹ ਉਹਨਾਂ ਨੇ ਬਿਆਨ ਦਿੱਤਾ ਜਨਾਬ ਸਾਬਕ ਵਜ਼ੀਰ ਆਲਾ ਗਿਲਗਿਤ ਬਲਤਿਸਤਾਨ ਹਫੀਜ਼ੁਰ ਰਹਿਮਾਨ ਸਾਹਿਬ ਨੇ। ਅੱਛਾ, ਉੱਥੇ ਗਰਾਊਂਡ 'ਤੇ ਕੁਝ ਸਾਫੀ ਇਸ ਵੇਲੇ ਮੌਜੂਦ ਨੇ, ਕਵਰ ਕਰਨ ਗਏ ਨੇ। ਮੈਂ ਇੱਕ ਦੋ ਨਾਲ ਗੱਲ ਕੀਤੀ ਕਿ ਬਈ ਇਹ ਮਾਜਰਾ ਕੀ ਹੈ। ਹਫੀਜ਼ੁਰ ਰਹਿਮਾਨ ਸਾਹਿਬ ਮਾਸ਼ਾਅੱਲਾ ਸੀਨੀਅਰ ਆਦਮੀ ਨੇ ਤੇ ਬਜ਼ੁਰਗ ਵੀ ਨੇ, ਉਹਨਾਂ ਨੂੰ ਕਿਉਂ ਗਾਲਾਂ ਕੱਢਣ ਡਏ ਨੇ ਲੋਕੀ? ਮਤਲਬ ਹੈ ਸਾਡੇ ਵੋਟਰ ਸਪੋਰਟਰ PTI ਵਾਲੇ, ਉਹਨਾਂ ਨੂੰ ਡੱਕੋ। ਸਿਆਸਤ ਦੇ ਵਿੱਚ ਚਲੋ ਇਖਤਲਾਫ ਹੈ, ਪਰ ਗਾਲਾਂ ਤਾਂ ਨਹੀਂ ਕੱਢਣੀਆਂ। ਉਹਨਾਂ ਕਿਹਾ ਜੀ ਨਹੀਂ, ਇਹ ਕੋਈ PTI ਦੇ ਬੰਦੇ ਨਹੀਂ ਗਾਲਾਂ ਕੱਢਦੇ। PTI ਵਾਲੇ ਬੰਦਿਆਂ ਦਾ ਦਿਮਾਗ ਖਰਾਬ ਹੈ ਵੀ ਉੱਥੇ ਉਹਨਾਂ ਦੇ ਜਲਸੇ ਜਾਣਗੇ। ਸਿਆਸੀ ਵਰਕਰ ਦੂਜੇ ਹਰ ਸਿਆਸੀ ਵਰਕਰ, ਇਤਨਾ ਨੂਨ ਦਾ ਵਰਕਰ ਵੀ ਬਾਸ਼ਊਰ ਹੁੰਦਾ, ਇੰਨਾ ਪੀਪਲਸ ਪਾਰਟੀ ਦਾ ਵੀ ਹੁੰਦਾ। ਤੁਸੀਂ ਕਿਸੇ ਵਰਕਰ ਕੋਲੋਂ ਪੁੱਛ ਲਓ, ਕੋਈ ਵੀ ਜਿਹੜਾ ਸਿਆਸੀ ਵਰਕਰ ਹੁੰਦਾ ਕਦੀ ਵੀ ਦੂਸਰੇ ਪਾਰਟੀ ਦੇ ਜਲਸੇ ਦੇ ਲਾਗੇ ਨਹੀਂ ਲੱਗਦਾ। ਉਹਨੂੰ ਪਤਾ ਉਹਨਾਂ ਖੁੰਨੇ ਸੇਕ ਦੇਣੇ ਨੇ। ਮੈਂ ਫਿਰ ਪੁੱਛਿਆ ਫਿਰ ਰੌਲਾ ਕੀ ਹੈ? ਇਹ ਝੂਠ ਬੋਲ ਰਹੇ ਨੇ ਹਫੀਜ਼ੁਰ ਰਹਿਮਾਨ ਸਾਹਿਬ? ਮਤਲਬ ਇਹ ਵੀ ਤਾਂ ਹੁਣ ਮਾੜੀ ਗੱਲ ਹੈ ਕਿ ਚਲੋ ਠੀਕ ਹੈ ਸਾਡੀ ਮੁਖਾਲਫਤ ਹੈ, ਲੇਕਿਨ ਇਹ ਕਹਿਣਾ ਕਿ ਹਫੀਜ਼ੁਰ ਰਹਿਮਾਨ ਸਾਹਿਬ ਜਿਹੜੇ ਸਾਬਕ ਵਜ਼ੀਰ ਆਲਾ ਰਹੇ ਨੇ, ਬੰਦਾ ਸਿੱਧਾ ਹੀ ਉਹਨਾਂ ਨੂੰ ਮੂੰਹ ਭਰ ਕੇ ਕਹਿ ਦੇ ਵੀ ਉਹ ਝੂਠੇ ਨੇ, ਇਹ ਵੀ ਮਾੜੀ ਗੱਲ ਹੈ। ਮੈਂ ਪੁੱਛਿਆ ਵੀ ਝੂਠ ਮਾਰ ਰਹੇ ਨੇ? ਉਹਨਾਂ ਕਿਹਾ ਨਹੀਂ, ਝੂਠ ਵੀ ਨਹੀਂ ਬੋਲ ਰਹੇ। ਮੈਂ ਕਿਹਾ ਫਿਰ ਹੈ ਗੱਲ ਕੀ ਹੈ? ਉਹਨਾਂ ਕਿਹਾ ਜੀ ਆਮ ਖਲਕਤ ਤੰਗ ਹੈ ਇੰਨੀ ਕੁ ਮਹਿੰਗਾਈ ਤੋਂ, ਜਿਹੜੀ ਲਾਲੈਸਨੈਸ ਹੈ ਉਹਦੇ ਤੋਂ, ਕਿ ਉਹ ਸਿੱਧੀਆਂ ਇਹਨਾਂ ਨੂੰ ਨੰਗੀਆਂ ਗੰਦੀਆਂ ਗਾਲਾਂ ਕੱਢਦੀ ਹੈ ਜਦੋਂ ਲੋਕੀ ਆਉਂਦੇ ਨੇ, ਸਪੈਸ਼ਲੀ ਬਾਬੇ। ਉਹਨਾਂ ਕਿਹਾ ਨੌਜਵਾਨ ਕੋਈ ਨਹੀਂ ਕੱਢਦੇ, ਨੌਜਵਾਨਾਂ ਦੇ ਚੱਕਰ 'ਚ ਅਸਲ ਬਾਬਿਆਂ ਨੂੰ ਧਮਕੀ ਲਾ ਰਹੇ ਨੇ। ਉਹਨਾਂ ਨੇ ਕਿਹਾ ਬਾਬੇ ਇਹਨਾਂ ਨੂੰ ਗੰਦੀਆਂ ਗਾਲਾਂ ਕੱਢਦੇ ਨੇ ਜਿਸ ਵੇਲੇ ਜਾਂਦੇ ਨੇ। ਔਰ ਬਈ ਤੋਬਾ ਅਸਤਗਫਾਰ, ਜਦੋਂ ਬਾਬੇ ਗਾਲਾਂ ਕੱਢਦੇ ਨੇ ਤੇ ਉਹ ਫਿਰ ਗਾਲਾਂ ਵੀ ਹੋਰ, ਇੱਕ ਤੇ ਮੂੰਹ 'ਚ ਕਈ ਵਾਰੀ ਦੰਦ ਨਹੀਂ ਹੁੰਦੇ ਤੇ ਉਹ ਫਿਰ ਗਾਲਾਂ ਵੀ ਪਤਾ ਨਹੀਂ ਕੀ ਕੁਛ ਬਣਦੀਆਂ ਨੇ। ਉਹਨਾਂ ਗਾਲਾਂ ਦੀ ਜਿਹੜੀ ਤਾਸੀਰ ਹੁੰਦੀ ਉਹ ਵੀ ਬਹੁਤੀ ਗਰਮ ਹੁੰਦੀ, ਤੁਹਾਨੂੰ ਪਤਾ। ਮੇਰਾ ਖਿਆਲ ਹੈ ਕਿ ਹਫੀਜ਼ੁਰ ਰਹਿਮਾਨ ਸਾਹਿਬ ਨੂੰ ਇੰਝ ਹੀ ਲੱਗਦਾ ਵੀ ਜਿਵੇਂ ਕਿਸੇ ਨੇ ਸੀਸਾ ਪਗਲਾ ਕੇ ਉਹਨਾਂ ਦੇ ਕੰਨਾਂ 'ਚ ਪਾ ਦਿੱਤਾ, ਤੜਫਦੇ ਫਿਰ ਰਹੇ ਨੇ। ਕਿਸੇ ਬਾਬਾ ਜੀ ਨੇ ਮੈਨੂੰ ਲੱਗਦਾ ਹੈ ਵੀ ਮੋਟੀ ਤਮੂੜੀ ਵਰਗੀ ਗਾਲ ਕੱਢ ਦਿੱਤੀ ਹੈ ਤੇ ਹੁਣ ਹਫੀਜ਼ੁਰ ਰਹਿਮਾਨ ਸਾਹਿਬ ਨੂੰ ਕੋਈ ਟਾਕੀ ਲਾਉਣ ਨੂੰ ਸਮਝ ਨਹੀਂ ਆਉਂਦੀ ਵੀ ਉਸ ਗਾਲ ਦਾ ਮੈਂ ਕਰਾਂ ਕੀ। 2-4 ਦਿਨ ਪਹਿਲਾਂ ਭਾ ਸਫਦਰ ਨੇ ਵੀ ਕਿਸੇ ਨੂੰ ਚਪੇੜ ਠੋਕ ਦਿੱਤੀ ਸੀ। ਬਾਅਦ 'ਚ ਰਿਪੋਰਟਰ ਨੇ ਪੁੱਛਿਆ ਵੀ ਕਿਉਂ ਮਾਰਿਆ? ਉਹਨਾਂ ਕਿਹਾ ਨਵਾਜ਼ ਸ਼ਰੀਫ ਮੇਰੇ ਵਾਲਿਦ ਨੇ ਤੇ ਮੇਰੇ ਸਾਹਮਣੇ ਅਗਰ ਉਹਨਾਂ ਨੂੰ ਕੋਈ ਗੰਦੀਆਂ ਗਾਲਾਂ ਕੱਢੇਗਾ ਤਾਂ ਮੈਂ ਚਪੇੜ ਮਾਰਾਂਗਾ। ਅੱਛਾ, ਹੁਣ ਇੱਕ ਜਿਹੜਾ ਸਿਆਸੀ ਬੰਦਾ ਹੁੰਦਾ ਨਾ, ਉਹਦੇ ਸਾਹਮਣੇ ਕੋਈ ਐਸੀ ਗੱਲ ਆਵੇ ਨਾ ਤੇ ਉਹ ਇਜਤਨਾਬ ਕਰਦਾ, ਉਹ ਦੱਸਦਾ ਨਹੀਂ ਹੈ। ਫੋਰ ਐਗਜ਼ਾਮਪਲ ਉਹ ਇਜਤਨਾਬ ਕਰਦਾ ਹੈ, ਮਤਲਬ ਕਿਸੇ ਜਗ੍ਹਾ 'ਤੇ ਕੋਈ ਜਾਏ, ਕੋਈ ਹੁੱਲੜਬਾਜ਼ੀ ਕਰੇ, ਗਾਲੀ ਦੇਵੇ, ਤਾਂ ਇਜਤਨਾਬ ਕਰਦਾ ਇਸ ਗੱਲ ਤੋਂ। ਲੇਕਿਨ ਮੈਨੂੰ ਲੱਗਦਾ ਹੈ ਕਿ ਭਾ ਸਫਦਰ ਨੇ ਚਪੇੜ ਇਸ ਲਈ ਮਾਰੀ ਹੈ ਕਿ ਪੂਰੇ ਮੀਡੀਆ 'ਤੇ ਉਹ ਰੱਖਣਾ ਚਾਹੁੰਦੇ ਸਨ ਇਹ ਗੱਲ ਕਿ ਬਈ ਲੋਕੀ ਨਵਾਜ਼ ਸ਼ਰੀਫ ਨੂੰ ਗਾਲਾਂ ਕੱਢਦੇ ਨੇ। ਉਹ ਇਹ ਸਾਬਤ ਕਰਨਾ ਚਾਹੁੰਦੇ ਸਨ ਕਿ ਮੀਆਂ ਸਾਹਿਬ, ਹਾਲਾਂਕਿ ਮੈਂ ਹੀ ਕਹਾਂਗਾ, ਮੀਆਂ ਸਾਹਿਬ ਵੀ ਬਜ਼ੁਰਗ ਨੇ, ਵੀ ਗਾਲਾਂ ਨਾ ਕੱਢੋ। ਵੈਸੇ ਸਿਆਸੀ ਤੌਰ 'ਤੇ ਉਹਨਾਂ ਨੂੰ ਚੋਰ ਡਾਕੂ ਜੋ ਕਹਿਣਾ ਕਹੋ, ਪਰ ਗਾਲਾਂ ਨਾ ਕੱਢੋ, ਇਹ ਮੇਰਾ ਤਾਂ ਇਹੀ ਗੱਲ ਹੈ। ਲੇਕਿਨ ਹੁਣ ਭਾ ਸਫਦਰ ਦੇ ਚਪੇੜ ਮਾਰਨ ਤੋਂ, ਹਫੀਜ਼ੁਰ ਰਹਿਮਾਨ ਸਾਹਿਬ ਦੇ ਰੌਲਾ ਪਾਉਣ ਤੋਂ ਇੱਕ ਗੱਲ ਤਾਂ ਕਲੀਅਰ ਹੋ ਗਈ ਵੀ ਉੱਥੇ ਗਾਲਾਂ ਪੈਣ ਡਈਆਂ ਨੇ। ਹੁਣ ਵੋਟਾਂ ਪੈਣੀਆਂ ਨੇ ਕਿ ਨਹੀਂ? ਵੇਖੋ, ਇੱਕ ਗੱਲ 'ਚ ਤਾਂ ਕਾਮਯਾਬ ਹੋ ਗਏ ਨੇ ਭਾ ਸਫਦਰ ਵੀ ਤੇ ਹਫੀਜ਼ੁਰ ਰਹਿਮਾਨ ਸਾਹਿਬ ਵੀ। ਵੋਟ ਪੈਣ ਨਾ ਪੈਣ, ਗਾਲਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਉੱਥੇ। ਤੇ ਬਹਰਹਾਲ ਮੈਂ ਆਵਾਮ ਨੂੰ ਇਹੀ ਕਹਾਂਗਾ ਵੀ ਨਾ ਇਹਨਾਂ ਨੂੰ ਵੋਟ ਦਿਓ ਤੇ ਨਾ ਇਹਨਾਂ ਨੂੰ ਗਾਲਾਂ ਦਿਓ। ਇਹ ਚੋਰ ਚਾਰ ਡਾਕੂ ਸ਼ਾਕੂ ਕਹੋ, ਇਹ ਗਾਲ ਨਹੀਂ। ਇਹ ਸਾਡੇ ਮੁਲਕ ਦੇ ਵਿੱਚ ਇਸ ਕੰਮ ਨੂੰ ਦਬਾਉਣ ਲਈ ਲੋਕਾਂ ਨੇ ਕਿਹਾ ਅੱਛਾ ਇਹ ਗਾਲੀ ਹੈ। ਨਹੀਂ, ਚੋਰ ਔਰ ਡਾਕੂ ਗਾਲੀ ਨਹੀਂ ਹੈ। ਜਦੋਂ ਤੁਸੀਂ ਆਵਾਮੀ ਪੈਸਾ ਲੁੱਟੋਗੇ ਤਾਂ ਤੁਹਾਨੂੰ ਚੋਰ, ਉਹ ਜਿਹੜੀਆਂ ਮਾਂ ਦੀਆਂ, ਭੈਣ ਦੀਆਂ, ਉਹ ਜਿਹੜੀਆਂ ਦੂਜੀਆਂ ਗੰਦੀਆਂ ਗਾਲਾਂ ਕੱਢਦੇ ਜੇ, ਉਹ ਨਹੀਂ। ਤੇ ਇਹ ਵੀ ਮੈਨੂੰ ਵੈਸੇ ਅੱਜ ਤੱਕ ਸਮਝ ਨਹੀਂ ਆਈ ਵੀ ਇਹ ਮਾਵਾਂ ਭੈਣਾਂ ਸਾਰੀਆਂ ਘਰ ਬੈਠੀਆਂ ਹੁੰਦੀਆਂ ਨੇ, ਗਾਲਾਂ ਅਸੀਂ ਉਹਨਾਂ ਦੀਆਂ ਬਣਾਈਆਂ ਨੇ, ਇਹ ਬੰਦਿਆਂ ਦੀਆਂ ਗਾਲਾਂ ਕਿਉਂ ਨਹੀਂ ਹੈ? ਇਹ ਵੀ ਕਦੀ ਸੋਚਣਾ, ਜ਼ਰਾ ਇਹ 'ਤੇ ਗੌਰ ਕਰਨਾ ਕਿ ਮਾਵਾਂ ਭੈਣਾਂ ਤਾਂ ਸਾਂਝੀਆਂ ਹੀ ਹੁੰਦੀਆਂ ਨੇ ਸਾਰਿਆਂ ਦੀਆਂ। ਮਤਲਬ ਮੁਖਾਲਿਫ ਦੀ ਵੀ ਮਾਂ ਭੈਣ ਆਪਣੀ ਮਾਂ ਭੈਣ ਹੀ ਹੁੰਦੀ ਹੈ। ਇਹ ਗਾਲਾਂ ਸਾਰੀਆਂ ਮਾਂ ਦੀਆਂ ਅਤੇ ਭੈਣ ਦੀਆਂ ਦਿੰਦੇ ਹਾਂ ਅਸੀਂ ਇੱਕ ਦੂਜੇ ਨੂੰ, ਬੇਟੀ ਦੀਆਂ ਦਿੰਦੇ, ਭੈਣ ਦੀਆਂ, ਮਾਂ ਦੀਆਂ। ਅਤੇ ਇਹ ਪਿਓ ਦੀਆਂ, ਭਰਾ ਦੀਆਂ, ਜਾਂ ਚਾਚੇ ਦੀਆਂ, ਤਾਏ ਦੀਆਂ, ਮਤਲਬ ਮਰਦਾਂ ਦੀਆਂ ਗਾਲਾਂ ਕਿਉਂ ਨਹੀਂ? ਕਿਸੇ ਮਰਦ ਨੂੰ ਗਾਲ ਕਿਉਂ ਨਹੀਂ? ਮਰਦ ਨੂੰ ਵੀ ਗਾਲ ਕੱਢਦੇ ਅਤੇ ਔਰਤ ਨੂੰ ਗਾਲ ਕੱਢ ਕੇ ਉਹਨੂੰ ਗਾਲ ਕੱਢਦੇ, ਮਤਲਬ ਬਰਾਸਤਾ ਔਰਤ ਹੀ ਜਾਂਦੀ ਉਹ ਗੱਲ ਸਾਰੀ। ਇਹ ਵੀ ਜ਼ਰਾ ਸੋਚਣਾ ਕਿ ਔਰਤਾਂ ਘਰ ਬੈਠੀਆਂ, ਉਹਨਾਂ ਨੂੰ ਅਸੀਂ ਨਹੀਂ ਛੱਡਦੇ ਵੀ ਆਪਣੀ ਲੜਾਈ ਹੈ, ਬਾਹਰ ਕੁੱਤਿਆਂ ਨਾਲ ਲੜਨੀ ਹੈ, ਉਹ ਬਾਹਰ ਲੜੋ ਤੁਸੀਂ। ਜਿਹੜੀ ਲੜਨ ਡਏ ਉਹ ਵਿੱਚ ਔਰਤਾਂ ਨੂੰ ਲਿਆਉਣ ਦੀ ਇਹਦੇ 'ਚ ਕਿਹੜੀ ਗੱਲ ਹੈ? ਇਹ ਕਦੀ ਆਪਣੇ ਜ਼ਿਹਨ 'ਚ ਸੋਚਣਾ ਵੀ ਅਸੀਂ ਕੀ ਕਰਨੇ। ਇਸ ਲਈ ਗਾਲੀ ਨਾ ਕੱਢਿਆ ਕਰੋ। ਉਹਦੀ ਵਜ੍ਹਾ ਹੈ ਕਿ ਮੈਂ ਤੁਹਾਨੂੰ ਪਹਿਲੇ ਵੀ ਇੱਕ ਦਿਨ ਦੱਸਿਆ ਸੀ ਕਿ ਇਹ
ਤੁਸੀਂ ਆਪਣਾ ਜਿਹੜਾ ਪੂਰਾ ਆਰਗੂਮੈਂਟ ਹੈ ਨਾ ਉਹ ਲੂਜ਼ ਕਰ ਦਿੰਦੇ ਹੋ ਜਦੋਂ ਗਾਲ ਕੱਢਦੇ ਹੋ। ਅਗਲੇ ਬੰਦੇ ਦੇ ਹੱਥ 'ਤੇ ਗੱਲ ਆ ਜਾਂਦੀ ਹੈ ਕਿ ਜਨਾਬ ਇਹ ਬੰਦੇ ਨੇ ਮੈਨੂੰ ਗਾਲੀ ਕੱਢੀ ਹੈ, ਉਹ ਪੂਰਾ ਆਰਗੂਮੈਂਟ ਹੀ ਲੂਜ਼ ਹੋ ਜਾਂਦਾ ਹੈ। ਮਸਲਨ ਉਹ ਇੱਕ ਵੋਟ ਵੇਚਿਆ ਸੀ, ਮੈਂ ਪੂਰੇ ਆਪਣੇ ਸਿਆਸੀ ਸਫ਼ਰ ਦੇ ਵਿੱਚ ਇੱਕ ਹੀ ਭੈੜੀ ਜਿਹੜੀ ਹੈ ਉਹ ਗੱਲ ਕੀਤੀ ਕਿਸੇ ਬੰਦੇ ਨੂੰ। ਮੈਂ ਇਹ ਜਿਹੜਾ ਬਰੋਕਰ ਅੰਗਰੇਜ਼ੀ 'ਚ, ਉਰਦੂ 'ਚ ਦਲਾਲ, ਅਤੇ ਪੰਜਾਬੀ 'ਚ ਤੁਹਾਨੂੰ ਲਫ਼ਜ਼ ਪਤਾ ਹੀ ਹੈ ਉਹ ਕੀ ਹੈ ਦਲਾਲ ਦਾ। ਉਹ ਹਾਲਾਂਕਿ ਕਰਾਚੀ ਦੇ ਵਿੱਚ ਬੜੇ ਸਾਰੇ ਲੋਕ ਉਸ ਲਫ਼ਜ਼ ਨੂੰ ਇਸਤੇਮਾਲ ਕਰਦੇ ਨੇ ਦਲਾਲ ਵਾਸਤੇ। ਇਹ ਮੈਨੂੰ ਬਾਅਦ 'ਚ ਦੱਸਿਆ ਕਿ ਕੁਝ ਉਰਦੂ ਸਪੀਕਿੰਗ ਦੋਸਤਾਂ ਨੇ। ਅਤੇ ਉਹ ਪੰਜਾਬੀ ਦਾ ਜਿਹੜਾ ਲਫ਼ਜ਼ ਹੈ ਦਲਾਲ ਵਾਸਤੇ ਇਸਤੇਮਾਲ ਹੁੰਦਾ। ਉਹ ਮੈਂ ਉਹਨਾਂ ਨੂੰ ਟਾਕ ਸ਼ੋਅ ਦੇ ਉੱਤੇ ਕਹਿ ਤਾ, ਹਾਲਾਂ ਉਹਨਾਂ ਵੋਟ ਵੇਚਿਆ ਸੀ, ਸਾਡੇ ਖਿਲਾਫ ਵੇਚਿਆ ਸੀ, ਮਤਲਬ ਉਹਨਾਂ 'ਤੇ ਇਲਜ਼ਾਮ ਸੀ ਕਿ ਉਹਨਾਂ ਵੋਟ ਵੇਚਿਆ। ਉਹ ਜਨਾਬ ਉਹ ਜਿਹੜਾ ਮੇਰਾ ਸਾਰਾ ਜਿਹੜੀ ਮੇਰੀ ਇੱਕ ਮੋਰਲ ਤੁਸੀਂ ਕਹੋ ਨਾ ਕਿ ਸਟਰੈਂਥ ਸੀ ਕਿ ਉਹਨਾਂ 'ਤੇ ਇਲਜ਼ਾਮ ਸੀ ਕਿ ਉਹਨਾਂ ਵੋਟ ਵੇਚਿਆ, ਉਹ ਸਾਰੀ ਉਸ ਲਫ਼ਜ਼ ਦੇ ਵਿੱਚ ਗੁੰਮਸੁੰਮ ਹੋ ਗਈ। ਬਾਅਦ ਦੇ ਵਿੱਚ ਮੈਨੂੰ ਅਫਸੋਸ ਹੋਇਆ, ਮੈਂ ਉਹਨਾਂ ਦੇ ਕੋਲ ਗਿਆ, ਉਹਨਾਂ ਕੋਲੋਂ ਮਾਜ਼ਰਤ ਕੀਤੀ ਕਿ ਮੈਨੂੰ ਇਹ ਤੁਹਾਨੂੰ ਲਫ਼ਜ਼ ਟੈਲੀਵਿਜ਼ਨ 'ਤੇ ਨਹੀਂ ਸੀ ਕਹਿਣਾ ਚਾਹੀਦਾ। ਅੱਜ ਤੱਕ ਮੈਨੂੰ ਅਫਸੋਸ ਹੈ। ਉਹ ਇੱਕ ਹੀ ਵਾਕਿਆ ਹੈ ਜਦੋਂ ਮੇਰੇ ਮੂੰਹ 'ਚੋਂ ਕੋਈ ਐਸੀ ਗੱਲ ਨਿਕਲੀ ਹੈ ਅਤੇ ਉਹਦੇ 'ਤੇ ਮੈਂ ਅੱਜ ਵੀ ਪਸ਼ੇਮਾਨ ਕਿ ਮੈਨੂੰ ਉਹ ਲਫ਼ਜ਼ ਨਹੀਂ ਸੀ ਕਹਿਣਾ ਚਾਹੀਦਾ। ਇਹ ਅਲੱਗ ਗੱਲ ਹੈ ਕਿ ਨੂਨ ਵਾਲੇ ਜਦੋਂ ਮੇਰਾ ਮੁਕਾਬਲਾ ਟੀ ਵੀ 'ਤੇ ਨਹੀਂ ਸੀ ਕਰ ਸਕਦੇ ਜਾਂ ਜਿਹੜੇ ਜਵਾਬ ਨਹੀਂ ਸੀ ਦੇ ਸਕਦੇ ਗੱਲਾਂ ਦੇ, ਅਤੇ ਉਹ ਕਹਿੰਦੇ ਸੀ ਵੀ ਇਹ ਗਾਲਾਂ ਕੱਢਦਾ ਹੈ। ਹਾਲਾਂਕਿ ਮੈਂ ਗਾਲਾਂ ਕੱਢਣ ਦੇ ਕਦੇ ਹੱਕ 'ਚ ਨਹੀਂ। ਮੈਂ ਇਹ ਸਮਝਦਾ ਹਾਂ ਵੀ ਗਾਲ ਮਤ ਕੱਢੋ, ਕਿਉਂਕਿ ਗਾਲ ਦੇ ਨਾਲ ਤੁਸੀਂ ਆਪਣਾ ਪੂਰਾ ਮੁਕੱਦਮਾ ਹਾਰ ਜਾਂਦੇ ਹੋ। ਹਾਂ, ਦਲੀਲ ਨਾਲ ਗੱਲ ਕਰੋ, ਇਹੋ ਜਿਹੀ ਗੱਲ ਕਰੋ, ਕੋਈ ਥੋੜ੍ਹੀ ਬਹੁਤ ਮਸ਼ਕਰੀ ਕਰ ਲਓ, ਮਜ਼ਾਕ ਕਰ ਲਓ, ਠੱਠਾ ਕਰ ਲਓ, ਲੇਕਿਨ ਗਾਲਾਂ ਨਾ ਕੱਢੋ। ਅੱਗੇ ਚੱਲਨੇ ਜੀ। ਅਗਲੀ ਖਬਰ ਜਿਹੜੀ ਹੈ ਕਿ ਬਲਦੀਆਤੀ ਇਲੈਕਸ਼ਨ ਕਰਾਉਣ ਦਾ ਇੱਕ ਵਾਰੀ ਫਿਰ ਇਸਲਾਮਾਬਾਦ ਦੇ ਵਿੱਚ ਐਲਾਨ ਹੋ ਗਿਆ। ਆਖਿਆ ਗਿਆ ਕਿ ਜਨਾਬ 3 ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਤੇ ਨਕਸ਼ੇ ਜਮ੍ਹਾਂ ਕਰਾਓ। ਇਹ ਕੋ 75ਵੀਂ ਵਾਰੀ ਪਿਛਲੇ 64 ਸਾਲਾਂ ਦੇ ਵਿੱਚ ਇਹ ਕੋ 75ਵੀਂ ਵਾਰੀ ਮੈਂ 75th ਟਾਈਮ ਮੈਂ ਇਹ ਖਬਰ ਸੁਣੀ ਹੈ। ਇਹ ਜਦੋਂ ਇਲੈਕਸ਼ਨ ਕਮਿਸ਼ਨ ਵਾਲਿਆਂ ਦਾ ਕੋਈ ਕੰਮ ਫਸ ਜਾਂਦਾ ਹਕੂਮਤ ਕੋਲ, ਉਹ ਕਹਿੰਦੇ ਨੇ ਕਰਾਓ। ਅੱਛਾ, ਹੁਣ ਹਕੂਮਤ ਦੀ ਜਾਨ ਜਾਂਦੀ ਹੈ ਇਸ ਵੇਲੇ ਬਲਦੀਆਤੀ ਇਲੈਕਸ਼ਨ ਕਰਾਉਣ ਤੋਂ। ਉਹਨਾਂ ਨੂੰ ਪਤਾ ਬਲਦੀਆਤੀ ਇਲੈਕਸ਼ਨ ਕਰਾਏ ਤੇ ਲੋਕਾਂ ਇਮਰਾਨ ਖਾਨ ਨੂੰ ਵੋਟ ਪਾਣੇ ਨੇ। ਉਹ ਜਾ ਕੇ ਪੰਜਾਬ ਵਾਲੇ ਵੀ ਪੈਰਾਂ 'ਚ ਬਹਿ ਜਾਂਦੇ ਨੇ ਕਿ ਜਨਾਬ ਨਾ ਕਰਾਓ, ਅਤੇ ਵਫਾਕ ਵਾਲੇ ਵੀ ਬਹਿ ਜਾਂਦੇ ਨੇ। ਜਦੋਂ ਦੋਵੇਂ ਬਹਿ ਜਾਂਦੇ ਨੇ ਤਾਂ ਉਹ ਫਿਰ ਕੋਈ ਮੇਰਾ ਮਤਲਬ ਸੈਟਾ ਵੈਟਾ ਹੋ ਜਾਂਦਾ ਹੈ, ਉਹ ਫਿਰ ਬਲਦੀਆਤੀ ਇਲੈਕਸ਼ਨ ਡਿਲੇ ਹੋ ਜਾਂਦਾ। ਹੁਣ ਇੱਕ ਵਾਰੀ ਫਿਰ ਜਨਾਬ ਟੀਕਾ ਲਾਇਆ ਕਿ ਬਲਦੀਆਤੀ ਇਲੈਕਸ਼ਨ ਜਿਹੜਾ ਉਹ ਨਾ ਕਰਵਾਇਆ ਤੇ ਅਸੀਂ ਜਨਾਬੇ ਵਾਲਾ ਤੁਹਾਡੀ ਤਬਾਹੀ ਕਰ ਦਿਆਂਗੇ। ਅੱਗੇ ਸੁਣੋ। ਕੰਪੀਟੀਸ਼ਨ ਕਮਿਸ਼ਨ ਆਫ ਪਾਕਿਸਤਾਨ ਦੇ ਚੇਅਰਮੈਨ ਆਜ਼ਮ ਨਜ਼ੀਰ ਤਾਰੜ ਦੇ ਕਜ਼ਨ ਨੇ ਉਹਨਾਂ ਨੂੰ ਬਤੌਰ ਚੇਅਰਮੈਨ ਤਾਇਨਾਤ ਕਰਨ ਵਾਸਤੇ 4 ਮਹੀਨੇ ਤੱਕ ਉਸ ਸੀਟ ਨੂੰ ਖਾਲੀ ਰੱਖਿਆ ਗਿਆ ਅਤੇ ਉਹਦਾ ਇੰਤਜ਼ਾਰ ਕਰਵਾਇਆ ਗਿਆ, ਕਿਉਂਕਿ ਉਹ ਇੱਕ ਜਗ੍ਹਾ 'ਤੇ ਨੌਕਰੀ ਕਰ ਰਹੇ ਸਨ। ਅਤੇ ਉਹ ਪਹਿਲਾਂ ਰਿਟਾਇਰ ਹੋਏ ਉੱਥੋਂ, ਫਿਰ ਮੌਸੂਫ ਆਏ ਅਤੇ ਫਿਰ ਉਹਨਾਂ ਨੇ ਜਨਾਬੇ ਵਾਲਾ ਆ ਕੇ ਉਹ ਪੋਜੀਸ਼ਨ ਸੰਭਾਲਣ ਤੋਂ ਬਾਅਦ ਵੀ ਖੈਰ ਉਹਨਾਂ ਨੇ ਕੰਮ ਕੋਈ ਨਹੀਂ ਕੀਤਾ। ਇੱਕ ਬੰਦਾ ਜਿਹੜਾ ਸੀ ਨਾ, ਉਹ ਬੰਦੇ ਜਿਹੜੇ ਸੀ, ਹੁਣ ਤੁਸੀਂ ਗੌਰ ਨਾਲ ਗੱਲ ਸੁਣਨੀ ਹੈ, ਗੌਰ ਨਾਲ ਕੀ ਕਰਨਾ ਹੈ, ਗੌਰ ਨਾਲ ਗੱਲ ਸੁਣਨੀ ਇਸ ਗੱਲ ਨੂੰ। ਇੱਕ ਬੰਦਾ ਦਫ਼ਤਰ ਦੇ ਵਿੱਚ ਡਾਇਰੈਕਟਰ ਬਣਿਆ, ਉਹਨੇ ਸਾਰੇ ਦਫ਼ਤਰ ਵਾਲੇ ਸੱਦ ਲਏ। ਉਹਨਾਂ ਕਿਹਾ ਜੀ ਕਿ ਸਾਰੇ ਬੰਦੇ ਜਿਹੜੇ ਨਾ ਉਹ ਮੈਨੂੰ ਬਿਲਕੁਲ 8 ਵਜੇ ਜਿਹੜੇ ਨਾ ਉਹ ਦਫ਼ਤਰ ਚਾਹੀਦੇ ਨੇ। ਉਹ ਬੰਦਿਆਂ ਨੇ ਕਿਹਾ ਕਿ ਸਰ ਤੁਸੀਂ ਕਰਦੇ ਕੀ ਹੋ ਕਿ ਤੁਸੀਂ 8:30 ਵਜੇ ਦਫ਼ਤਰ ਦਾ ਟਾਈਮ ਹੈ, ਅਸੀਂ 9 ਵਜੇ ਤੱਕ ਪਹੁੰਚ ਜਾਂਦੇ, ਤੁਸੀਂ ਆਉਂਦੇ ਹੋ 8 ਵਜੇ ਉਲਟੇ। ਉਹਨਾਂ ਕਿਹਾ ਤੁਸੀਂ ਸਾਰਾ ਦਿਨ ਇੱਥੇ ਬਹਿ ਕੇ ਕੰਨ ਖੁਰਕਦੇ ਰਹਿੰਦੇ ਹੋ। ਕੰਨ ਮਤਲਬ ਸਾਰਾ ਦਿਨ ਕੰਮ ਨਹੀਂ ਕਰਦੇ, ਕੰਨ ਖੁਰਕਦੇ ਰਹਿੰਦੇ ਹੋ, ਖਾਰਿਸ਼ ਕਰਦੇ ਰਹਿੰਦੇ ਹੋ ਕੰਨਾਂ 'ਤੇ, ਕੰਨ 'ਤੇ ਖਾਰਿਸ਼ ਕਰਦੇ ਰਹਿੰਦੇ ਹੋ, ਕੰਨ ਖੁਰਕਦੇ ਰਹਿੰਦੇ ਹੋ ਆਪਣੇ ਦੋਵੇਂ। ਅਤੇ ਤੁਸੀਂ ਦੋਵੇਂ ਕੰਨ ਜਿਹੜੇ ਨੇ ਕਦੀ ਇਹ ਹੱਥ 'ਚ ਲਿਆ ਹੁੰਦਾ, ਕਦੀ ਇਹ ਹੱਥ 'ਚ ਲਿਆ ਹੁੰਦਾ, ਅਤੇ ਤੁਸੀਂ ਕੰਮ ਨਹੀਂ ਕਰਦੇ, ਅਤੇ ਇਸ ਲਈ ਤੁਸੀਂ ਅੱਧਾ ਘੰਟਾ ਪਹਿਲਾਂ ਆਓ। ਅੱਛਾ, ਉੱਥੇ ਇੱਕ ਬੰਦਾ ਹੋਰ ਖਲੋਤਾ ਸੀ। ਉਹ ਬੰਦਾ ਜਿਹੜਾ ਨਾ ਅਕਸਰ ਟੋਪੀ ਪਾ ਕੇ ਆਉਂਦਾ ਸੀ। ਉਹਨੇ ਟੋਪੀ ਇਹੋ ਜਿਹੀ ਪਾਈ, ਨਾਲ ਰੁਮਾਲ ਲਿਆ ਹੁੰਦਾ ਸੀ, ਜਿਸ ਤਰ੍ਹਾਂ ਜੋ ਤੁਹਾਨੂੰ ਪਤਾ ਹੈ ਕਿ ਉਹ ਫਲਸਤੀਨ ਵਾਲਾ ਰੁਮਾਲ ਜਾਂ ਦੂਸਰੇ ਰੁਮਾਲ ਲੋਕ ਲੈਂਦੇ ਨੇ, ਇਸ ਤਰ੍ਹਾਂ ਉਹਨੇ ਰੁਮਾਲ ਲਿਆ ਹੁੰਦਾ ਸੀ। ਅਤੇ ਉਹਨੇ ਕੰਨ ਛੰਨ ਢੱਕੇ ਹੁੰਦੇ ਸਨ। ਅਤੇ ਆਪਣਾ ਉਹਨਾਂ ਕਿਹਾ ਜੀ ਤੁਸੀਂ ਜਿਹੜਾ 9 ਵਜੇ ਹੀ ਆਇਆ ਕਰੋ। ਸਾਰੇ ਬੰਦਿਆਂ ਨੇ ਕਿਹਾ ਕਿ ਜੀ ਸਾਨੂੰ 8 ਵਜੇ ਅਤੇ ਇਹਨਾਂ ਨੂੰ 9 ਵਜੇ। ਅਤੇ ਉਹਨਾਂ ਕਿਹਾ ਜੀ ਇਹ ਤਾਂ ਜ਼ੁਲਮ ਹੈ, ਅਸੀਂ ਨਹੀਂ ਆਵਾਂਗੇ, ਇਸ ਤਰ੍ਹਾਂ ਅਸੀਂ ਹੜਤਾਲ ਕਰ ਦਿਆਂਗੇ ਫਿਰ। ਤੇ ਉਹਨਾਂ ਕਿਹਾ ਵੀ ਲਾ ਦੇ ਬਈ ਜਵਾਨਾ, ਰੁਮਾਲ ਲਾ ਦੇ ਇੱਕ ਵਾਰੀ। ਉਹ ਜਵਾਨ ਨੇ ਰੁਮਾਲ ਲਾਇਆ ਅਤੇ ਉਹਦਾ ਇੱਕ ਕੰਨ ਜਿਹੜਾ ਉਹ ਕੱਟਿਆ ਸੀ। ਸਮਝ ਗਏ ਹੋ ਨਾ, ਉਹਦਾ ਇੱਕ ਕੰਨ ਕੱਟਿਆ ਸੀ। ਅਤੇ ਉਹਨਾਂ ਨੇ ਕਿਹਾ ਕਿ ਇਹ ਮੇਰੇ ਨਾਲ ਕਿਉਂਕਿ ਕੰਮ ਕਰਦਾ ਸੀ ਅਤੇ ਪਹਿਲੇ ਕਿਸੇ ਦਫ਼ਤਰ ਦੇ ਵਿੱਚ ਉੱਥੇ ਹਾਦਸਾ ਹੋਇਆ ਸੀ ਅਤੇ ਇਹਦਾ ਇੱਕ ਕੰਨ ਕੱਟਿਆ ਗਿਆ ਸੀ ਜਾਂ ਨਿਕਲ ਗਿਆ ਸੀ, ਕੰਨ ਮਤਲਬ ਲੱਥ ਕੇ ਨਿਕਲ ਗਿਆ ਸੀ, ਅਤੇ ਉਹ ਕੰਨ ਜਿਹੜਾ ਲੱਥ ਗਿਆ ਸੀ, ਇਸ ਲਈ ਇਹਦੇ ਕੋਲ ਇੱਕ ਹੀ ਕੰਨ ਹੈ। ਇਹਨੇ ਉਸ ਇੱਕੋ ਹੀ ਕੰਨ ਨੂੰ ਆ ਕੇ ਜਨਾਬੇ ਵਾਲਾ ਖੁਰਕਣਾ, ਤੁਸੀਂ ਦੋਵਾਂ ਕੰਨਾਂ ਨੂੰ ਖੁਰਕਣਾ, ਇਸ ਲਈ ਤੁਸੀਂ ਘੰਟਾ ਬਾਅਦ ਆਇਆ ਕਰੋ। ਇਹ ਸੂਰਤ ਹਾਲ ਇੱਥੇ ਬਣੀ ਹੈ ਜਨਾਬ ਕਾਮਰਾਨ ਟਸੋਰੀ ਸਾਹਿਬ ਦੀ ਅਤੇ ਕੰਪੀਟੀਸ਼ਨ ਕਮਿਸ਼ਨ ਦੀ। ਅਗਲੀ ਕਾਮਰਾਨ ਟਸੋਰੀ ਸਾਹਿਬ ਦੀ ਖਬਰ। ਉਹ ਕੰਪੀਟੀਸ਼ਨ ਕਮਿਸ਼ਨ ਵਾਲੇ ਜਿਹੜੇ ਸਰਕਾਰ ਨੇ ਜਿਹਨਾਂ ਨੂੰ ਲਾਇਆ, ਹੁਣ ਲੋਕ ਖਬਰ ਦੇ ਰਹੇ ਨੇ, ਇਹ ਆਪਣੇ ਸਾਡੇ ਬੜੇ ਸੀਨੀਅਰ ਸਹਾਫੀ ਨੇ ਔਰ ਮੈਂ ਇਹਨਾਂ ਦਾ ਬੜਾ ਇਹਤਰਾਮ ਕਰਨਾ, ਸਨਾਉੱਲਾ ਖਾਨ ਸਾਹਿਬ। ਉਹਨਾਂ ਨੇ ਖਬਰ ਦਿੱਤੀ ਹੈ ਕਿ 4 ਮਹੀਨੇ ਸੀਟ ਖਾਲੀ ਰੱਖੀ, ਫਿਰ ਉਹ ਆ ਕੇ ਬੈਠੇ ਨੇ, ਅਤੇ ਹੁਣ ਵੀ ਉਹਨਾਂ ਨੇ ਕਿਹਾ ਕੋਈ ਕੰਮ ਨਹੀਂ ਕੀਤਾ।
ਤੇ ਮੈਨੂੰ ਇਹ ਦੱਸੋ ਵੀ ਉਹਨਾਂ ਨੇ ਕੰਨ ਹੀ ਖੁਰਕਣਾ ਹੈ ਨਾ, ਪਹਿਲੇ ਵੀ ਖੁਰਕ ਰਹੇ ਸਨ, ਹੁਣ ਵੀ ਖਾਲੀ ਸੀਟ ਦੇ ਉੱਤੇ ਚਲੋ ਬਹਿ ਕੇ ਕੋਈ ਕੰਨ ਨਹੀਂ ਸੀ ਖੁਰਕ ਰਿਹਾ, ਹੁਣ ਉਹ ਆ ਗਏ ਨੇ ਤੇ ਸਾਰਾ ਦਿਨ ਕੰਨ ਖੁਰਕਦੇ ਰਹਿੰਦੇ ਉਹਨਾਂ ਨੇ ਖਾਲੀ ਸੀਟ ਤੇ ਬਹਿ ਕੇ। ਤੇ ਜੇ ਉਹਨਾਂ ਦੀ ਜਗ੍ਹਾ ਤੇ ਕਿਸੇ ਹੋਰ ਨੂੰ ਲਾ ਦਿੰਦੇ ਤੇ ਨੂਨ ਲੀਗ ਨੇ ਕੋਈ ਪਟਵਾਰੀ ਲਾਉਣਾ ਸੀ, ਉਹਨੇ ਕੀ ਕਰਨਾ ਸੀ, ਉਹਨੇ ਵੀ ਆ ਕੇ ਖੁਰਕਣਾ ਹੀ ਸਨ ਕੰਨ। ਤੇ ਇਸ ਵਜ੍ਹਾ ਤੋਂ ਇਹ ਪਰੇਸ਼ਾਨੀ ਨਾ ਲਾਓ ਕਿ ਇਹ ਤੇ ਇਸ ਹਕੂਮਤ ਦੇ ਵਿੱਚ ਤੇ ਇੰਜ ਹੀ ਹੈ, ਮਰੀਮ ਸਾਹਿਬਾ ਨੇ ਆਪਣਾ ਬੈਨੋਈ ਲਾਇਆ, ਚਲੋ ਚੱਲੀ ਹੈ, ਇੱਥੇ ਤੇ ਪੂਰੇ ਟੱਬਰ ਦਾ ਹੀ ਕੰਮ ਹੈ, ਫੈਮਿਲੀ ਲਿਮਿਟਡ ਕੰਮ ਚੱਲ ਰਿਹਾ। ਬਸ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਭਾਅ ਸਫਦਰ ਨੂੰ ਉੱਥੇ ਰੱਖਿਆ ਗਾਲਾਂ ਦੇਣ ਨੂੰ ਤੇ ਗਾਲਾਂ ਖਾਣ ਨੂੰ, ਗਾਲਾਂ ਦਿੰਦਾ ਤਾਂ ਨਹੀਂ ਉਹ ਸ਼ਰੀਫ ਆਦਮੀ ਵਿਚਾਰਾ, ਪਰ ਗਾਲਾਂ ਖਾਣ ਨੂੰ ਉਹਨੂੰ ਉੱਥੇ ਛੱਡਿਆ, ਬਾਕੀ ਸਾਰਿਆਂ ਨੇ ਆਪਣੀਆਂ ਮੌਜਾਂ ਲਾਈਆਂ ਨੇ। ਅੱਛਾ ਜੀ, MQM ਪਾਕਿਸਤਾਨ ਦੇ ਰਹਿਨੁਮਾ ਜਨਾਬ ਫਾਰੂਕ ਸਤਾਰ ਨੇ ਬਜਟ ਮਨਜ਼ੂਰੀ ਵਾਸਤੇ ਸਾਬਕ ਗਵਰਨਰ ਸਿੰਧ ਕਾਮਰਾਨ ਟੈਸੋਰੀ ਦੀ ਬਹਾਲੀ ਦਾ ਮੁਤਾਲਬਾ ਕਰ ਦਿੱਤਾ ਹੈ। ਬਜਟ ਮਨਜ਼ੂਰੀ ਲਈ ਕਾਮਰਾਨ ਟੈਸੋਰੀ ਨੂੰ ਬਤੌਰ ਗਵਰਨਰ ਸਿੰਧ ਫੌਰੀ ਤੌਰ 'ਤੇ ਬਹਾਲ ਕੀਤਾ ਜਾਏ, ਇਹ ਸਾਡੀ ਰੈੱਡ ਲਾਈਨ ਹੈ। ਉਹ ਬੱਲੇ ਹੋ ਸ਼ੇਰੋ, ਮੈਂ ਕਿਹਾ ਛਾ ਗਏ ਹੋ, ਮੈਂ ਕਿਹਾ ਜੀ ਛਾ ਗਏ ਹੋ। ਇਹ ਰੈੱਡ ਲਾਈਨ ਨਹੀਂ ਹੋਣਾ ਚਾਹੀਦਾ, ਇਹ ਤਾਂ ਰੈੱਡ ਵਾਈਨ ਹੋਣੀ ਚਾਹੀਦੀ ਹੈ। ਆਪਣਾ ਫਾਰੂਕ ਸਤਾਰ ਸਾਹਿਬ, ਟੈਸੋਰੀ ਸਾਹਿਬ ਨੂੰ ਕਰਾਰ ਦਿਓ ਰੈੱਡ ਵਾਈਨ। ਮੈਂ ਕੋਈ ਗਲਤ ਤਰੀਕੇ ਨਾਲ ਨਹੀਂ ਕਹਿ ਰਿਹਾ, ਉਹ ਕਸੂਰੀ ਸਾਹਿਬ ਤੇ ਆਪਣਾ ਟੈਸੋਰੀ ਸਾਹਿਬ ਦੇ ਤੁਹਾਨੂੰ ਪਤਾ ਬੜੇ ਅਹਿਲੇ ਇਲਮ ਆਦਮੀ ਨੇ ਅਤੇ ਬੜੇ ਉਹ ਵੈਸੇ ਵੀ ਪਾਰਸਾ ਆਦਮੀ ਨੇ, ਉਹਨਾਂ ਦਾ ਵਾਈਨ ਨਾਲ ਕੀ ਲੈਣ ਦੇਣਾ ਹੈ। ਲੇਕਿਨ ਮੈਂ ਵੈਸੇ ਇੱਕ ਅਜ਼ਰਾ ਤਫੰਨਨ ਕਹਿ ਰਿਹਾ ਵੀ ਇਹ ਰੈੱਡ ਲਾਈਨ ਨਾ ਕਿਹਾ ਕਰੋ ਤੁਸੀਂ ਫਾਰੂਕ ਸਤਾਰ ਸਾਹਿਬ, ਤੁਸੀਂ ਕਿਹਾ ਕਰੋ ਸਾਡੀ ਰੈੱਡ ਵਾਈਨ ਹੈ। ਅਤੇ ਇਹ ਤੁਸੀਂ ਬਹਰਹਾਲ ਹੁਣ ਇਹ ਲੈਦੇ ਹੋ ਰਹੀ ਹੈ। ਹੁਣ ਇੱਥੋਂ ਤੁਸੀਂ ਆਪੇ ਹੀ ਸਮਝ ਲਓ ਕਿ ਫਾਰੂਕ ਸਤਾਰ ਸਾਹਿਬ ਜਿਹੜੇ ਬੰਦੇ ਨੂੰ ਵਾਪਸ ਲਿਆਉਣ ਦਾ ਮੁਤਾਲਬਾ ਕਰ ਰਹੇ ਨੇ ਟੈਸੋਰੀ ਸਾਹਿਬ ਨੂੰ, ਉਹ ਸਾਡੇ ਜਰਨੈਲਾਂ ਦੀ ਖੁਆਇਸ਼ ਸਨ। ਹੁਣ ਫਿਰ ਤੁਸੀਂ ਇੱਥੋਂ ਸਾਰੀ ਗੱਲ ਹੀ ਸਮਝ ਲਓ ਕਿ ਪੀਪਲਸ ਪਾਰਟੀ ਦੇ ਉੱਤੇ ਜਿਹੜੇ ਭੂੰਡ ਛੱਡੇ ਨੇ, ਭੂੰਡ ਆਪਣੇ ਫਾਰੂਕ ਸਤਾਰ ਸਾਹਿਬ ਹੁਣੀ, ਜਿਹੜੇ ਮੱਛਰ ਭੂੰਡ ਜੋ ਵੀ ਕਹਿਣਾ, ਜਿਹੜੇ ਹੁਣ ਉਹਨਾਂ ਨੂੰ ਲੜ ਕੇ ਤੰਗ ਕਰ ਦੇਣਗੇ, ਉਹ ਜਰਨੈਲਾਂ ਨੇ ਛੱਡ ਦਿੱਤੇ ਨੇ। ਮੁਤਾਲਬੇ ਡਿਫਰੈਂਟ ਹੋਣਗੇ, ਕਿਸੇ ਨੂੰ ਕੋਈ ਪਰਵਾਹ ਨਹੀਂ ਕਿ ਕਾਮਰਾਨ ਟੈਸੋਰੀ ਆਉਂਦਾ ਹੈ ਕਿ ਨਹੀਂ ਆਉਂਦਾ। ਬਸ ਇਹ ਜਰਨੈਲਾਂ ਨੇ ਜਿਵੇਂ ਉੱਥੇ ਖੈਬਰ ਪਖਤੂਨਖਵਾ ਦੇ ਵਿੱਚ ਸ਼ੇਰ ਅਫਜ਼ਲ ਮਰਵਤ ਔਰ ਗੰਡਾਪੁਰ ਸਾਹਿਬ ਦੇ ਕੋਲੋਂ ਸਾਰੀ ਉੱਥੇ ਤਰਥੱਲੀ ਮਚਵਾਈ ਹੈ, ਅਤੇ PTI ਬਜਾਏ ਇਸ ਦੇ ਕਿ ਬਜਟ ਦੇ ਉੱਤੇ ਕੋਈ ਮਜਬੂਰ ਕਰੇ ਮੌਜੂਦਾ ਹਕੂਮਤ ਨੂੰ ਔਰ ਜਰਨੈਲਾਂ ਨੂੰ ਕਿ ਇਮਰਾਨ ਖਾਨ ਦਾ ਇਲਾਜ ਕਰਵਾਓ, ਇਮਰਾਨ ਖਾਨ ਵਾਸਤੇ ਕੋਈ ਸਹੂਲਤ ਬਣਾਓ, ਬਜਾਏ ਇਹ ਹੋਵੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ PTI ਨੂੰ ਅੰਦਰੋਂ ਅੰਦਰੀ ਆਪੋ ਆਪਣੀ ਪਾ ਦਿੱਤੀ ਹੈ ਤਾਂ ਕਿ ਇਹ ਆਪੋ ਆਪਣੀ 'ਚੋਂ ਨਾ ਨਿਕਲਣ। ਇਹ ਸੂਰਤ ਹਾਲ ਬਣੀ ਹੈ। ਬਹਰਹਾਲ ਮੈਂ ਇਹ ਤਾਂ ਹੁਣ ਨਹੀਂ ਕਹਿ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ, ਲੇਕਿਨ ਇਹ ਕੰਮ ਬਣ ਗਿਆ। ਅੱਛਾ ਜੀ, ਅੱਗੋਂ ਭਰਿੰਡ ਕਹਿੰਦੇ ਨੇ ਜਿਹੜੀ ਤੰਬੂੜੀ ਹੁੰਦੀ ਹੈ ਉਹਨੂੰ ਚੜ੍ਹਦੇ ਪੰਜਾਬ 'ਚ ਭਰਿੰਡ ਵੀ ਕਹਿੰਦੇ ਨੇ। ਇਹ ਖਵਾਜਾ ਆਸਿਫ ਨੂੰ ਨਜਮ ਸੇਠੀ ਸਾਹਿਬ ਭਰਿੰਡ ਵਾਂਗੂ ਲੜ ਗਏ ਨੇ, ਸਹੀ ਹੈ ਨਾ। ਉਹਨਾਂ ਨੇ ਐਸੀ ਗੱਲ ਕਰ ਛੱਡੀ ਹੈ ਕਿ ਮੇਰਾ ਖਿਆਲ ਹੈ ਕਿ ਬਿਲਕੁਲ ਹੀ ਤਬਾਹੀ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਖਵਾਜਾ ਆਸਿਫ ਨੂੰ ਵਜ਼ਾਰਤ ਮਿਲੀ ਹੈ ਦਫਾ ਦੀ, ਜਿਹਦੇ 'ਚ ਉਹਨਾਂ ਦਾ ਕੋਈ ਕੰਮ ਨਹੀਂ। ਦਫਾ ਦਾ ਸਾਰਾ ਕੰਮ ਸੈਕਟਰੀ ਦਫਾ ਨੇ ਕਰਨਾ ਹੁੰਦਾ। ਉਹ ਜ਼ਾਹਿਰ ਹੈ ਲੈਫਟੀਨੈਂਟ ਜਨਰਲ ਰਿਟਾਇਰਡ ਨੇ ਪੁਰਾਣੇ ਸੈਕਟਰੀ ਦਫਾ ਸਾਹਿਬ, ਅਤੇ ਹੁਕਮ ਵੀ ਕਿਤੇ ਹੋਰ ਆਉਂਦਾ ਅਤੇ ਖਵਾਜਾ ਆਸਿਫ ਦਾ ਕੋਈ ਲੈਣ ਦੇਣ ਨਹੀਂ, ਸਿਰਫ ਖਵਾਜਾ ਆਸਿਫ ਸਾਹਿਬ ਦਸਤਖਤ ਹੀ ਕਰਦੇ ਨੇ। ਸੇਠੀ ਸਾਹਿਬ ਇਹ ਵੀ ਤੁਸੀਂ ਥੋੜ੍ਹਾ ਜਿਹਾ ਓਲਾ ਰੱਖ ਗਏ, ਉਹ ਦਸਤਖਤ ਵੀ ਵਿਚਾਰੇ ਕਿੱਥੋਂ ਕਰਦੇ ਨੇ, ਉਹ ਆਪੇ ਹੀ ਸੈਕਟਰੀ ਸਾਹਿਬ ਨੇ ਇਹਨਾਂ ਨੂੰ ਪੁੱਛ ਲਿਆ ਹੋਣਾ ਵੀ ਹਾਂ ਜੀ ਖਵਾਜਾ ਜੀ ਕਿਹੋ ਜਿਹੀ ਘੁੱਗੀ ਮਰਵਾਉਣਾ ਚਾਹੁੰਦੇ ਹੋ, ਅਤੇ ਉਹ ਘੁੱਗੀ ਆਪੇ ਹੀ ਮਾਰੀ ਜਾਂਦੇ ਹੋਣੇ ਨੇ। ਖਵਾਜਾ ਸਾਹਿਬ ਦੀ ਘੁੱਗੀ ਵੀ, ਖਵਾਜਾ ਸਾਹਿਬ ਦੀ ਵੀ ਘੁੱਗੀ ਉਹਨਾਂ ਮਾਰ ਲਈ ਹੈ, ਮਤਲਬ ਕਿ ਆਪੇ ਹੀ ਮਾਰੀ ਜਾਂਦੇ ਨੇ ਉਹਨਾਂ ਦੀਆਂ ਘੁੱਗੀਆਂ ਵੀ। ਉਹ ਘੁੱਗੀ ਮਤਲਬ ਦਸਤਖਤ। ਅੱਛਾ, ਉਸ ਤੋਂ ਬਾਅਦ ਬਿਊਰੋਕ੍ਰੇਸੀ ਵਜ਼ੀਰ ਦਿਫਾ ਖਵਾਜਾ ਆਸਿਫ ਦੇ ਨਾਲ ਕੰਮ ਨਹੀਂ ਕਰਦੀ ਕਿਉਂਕਿ ਉਹਨਾਂ ਦੀ ਵਜ਼ਾਰਤ ਤਗੜੀ ਨਹੀਂ, ਅਤੇ ਕਬੀਨਾ 'ਚ ਵੀ ਉਹਨਾਂ ਦੀ ਕੋਈ ਖਾਸ ਅਹਿਮੀਅਤ ਨਹੀਂ ਹੈ। ਮਤਲਬ ਖਵਾਜਾ ਆਸਿਫ ਨੂੰ ਭਰਿੰਡ ਵਾਂਗੂ ਲੜ ਗਏ ਨੇ। ਨਜਮ ਸੇਠੀ ਸਾਹਿਬ, ਉਹਨਾਂ ਦੀ ਜਿਹੜੀ ਮਾੜੀ ਚੰਗੀ ਰਹਿ ਗਈ ਸੀ ਉਹ ਵੀ ਹੱਥ 'ਚ ਫੜ ਕੇ ਜਾਂ ਲਾ ਕੇ ਹੱਥ 'ਚ ਫੜਾ ਦਿੱਤੀ ਹੈ। ਅੱਗੇ ਸੁਣੋ, ਖਵਾਜਾ ਸਾਹਿਬ ਨੇ ਜਿਹੜਾ ਟਵੀਟ ਕੀਤਾ ਸੀ ਕਿ 80,000 ਰੁਪਈਆ ਮੇਰੇ ਬੰਦੇ ਕੋਲੋਂ ਰਿਸ਼ਵਤ ਲੈ ਲਈ, ਮੈਂ ਸਿਫਾਰਿਸ਼ ਕੀਤੀ ਸੀ, ਉਸ ਤੋਂ ਪੈ ਗਏ ਰੌਲੇ। ਹੁਣ ਜ਼ਰਾ ਸੁਣੋ ਕਿ ਖਵਾਜਾ ਸਾਹਿਬ ਦੀ ਉਹਨਾਂ ਨੇ, ਕੱਲ੍ਹ ਅਸੀਂ ਤੁਹਾਨੂੰ ਕਿਹਾ ਸੀ ਕਿ ਖਵਾਜਾ ਸਾਹਿਬ ਦੀ ਵਜ੍ਹਾ ਤੋਂ ਲਾਈਨਮੈਨ ਅਤੇ ਸੁਪਰੀਡੈਂਡੈਂਟ ਦਾ ਰਾਹ ਲੈ ਗਏ। ਉਹ ਸਾਡੀ ਖਬਰ ਜਨਾਬ ਦਰੁਸਤ ਨਹੀਂ ਸੀ। ਉਹ ਕੱਲ੍ਹ ਇਹੀ ਮੀਡੀਆ 'ਚ ਖਬਰ ਆਈ ਸੀ, ਲੇਕਿਨ ਉਹ ਖਬਰ ਸਾਡੀ ਤਾਂ ਨਹੀਂ ਸੀ, ਮੀਡੀਆ ਦੀ ਸੀ, ਲੇਕਿਨ ਉਹ ਖਬਰ ਦਰੁਸਤ ਨਹੀਂ ਸੀ। ਹੁਣ ਪਤਾ ਲੱਗਾ ਕਿ ਜਨਾਬ ਨਾ ਲਾਈਨਮੈਨ ਅਤੇ ਨਾ ਸੁਪਰੀਡੈਂਡੈਂਟ, ਅਸਲ ਦੇ ਵਿੱਚ ਇੱਕ ਵਿਚਾਰਾ ਗਰੀਬ ਮਕੈਨਿਕ, ਪ੍ਰਾਈਵੇਟ ਮਕੈਨਿਕ, ਉਹਨੂੰ ਫੜ ਲਿਆ ਇਹਨਾਂ ਨੇ। ਖਵਾਜਾ ਸਾਹਿਬ ਦੇ ਮੁਕੱਦਮੇ ਤੋਂ ਬਾਅਦ ਕਸੂਰ ਪੁਲਿਸ ਨੇ ਲੈਸਕੋ ਹਕਾਮ ਦੀ ਦਰਖਾਸਤ ਦੇ ਉੱਤੇ ਮਕੈਨਿਕ ਸ਼ਬੀਰ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਹੈ। ਮੁਕੱਦਮੇ ਦੇ ਮੁਤਾਬਕ ਮੁਲਜ਼ਮ ਖੁਦ ਹੀ ਟਰਾਂਸਫਾਰਮਰ ਉਤਾਰ ਕੇ ਲੈ ਗਿਆ, ਠੀਕ ਕਰਕੇ ਵਾਪਸ ਰੱਖ ਵੀ ਦਿੱਤਾ। ਮੁਲਜ਼ਮ ਨੇ ਗੈਰ ਮਿਆਰੀ ਕਾਪਰ ਜਿਹਦੀ ਤਾਰ ਹੁੰਦੀ ਹੈ, ਗੈਰ ਮਿਆਰੀ ਉਹਦਾ ਇਸਤੇਮਾਲ ਕੀਤਾ, ਜਿਹਦੇ ਨਾਲ ਲੈਸਕੋ ਨੂੰ 4,70,000 ਦਾ ਨੁਕਸਾਨ ਹੋ ਗਿਆ। ਇਹ ਹੁਣ ਮੈਨੂੰ ਦੱਸੋ ਵੀ ਮਕੈਨਿਕ ਕੋਈ ਜਾਦੂਗਰ ਸੀ? ਇਹ ਚੂਸਣੀ ਸੀ ਖਵਾਜਾ ਸਾਹਿਬ ਦੇ ਮੂੰਹ ਜਿਹੜੀ ਕੱਢ ਕੇ ਮਕੈਨਿਕ ਲੈ ਗਿਆ ਹੈ, ਜਾਂ ਕੋਈ ਕਲਿੱਪ ਲੱਗਾ ਸੀ ਵਾਲਾਂ ਦੇ ਵਿੱਚ ਖਵਾਜਾ ਸਾਹਿਬ ਦੇ, ਮੇਰੀ ਦੱਸੋ, ਜਾਂ ਐਨਕ ਸੀ ਜਿਹੜੀ ਖਵਾਜਾ ਸਾਹਿਬ ਦੀ ਲਾ ਕੇ ਲੈ ਗਿਆ ਮਕੈਨਿਕ। ਟਰਾਂਸਫਾਰਮਰ ਸਮਝ ਸਕਦੇ ਹੋ ਨਾ, ਉਹ ਜਦੋਂ ਤੱਕ ਲੈਸਕੋ ਸ਼ੈਸਕੋ ਵਾਲੇ ਪਿੱਛੋਂ ਬਿਜਲੀ ਬੰਦ ਨਹੀਂ ਕਰਨਗੇ, ਕ੍ਰੇਨ ਵਾਲੀ ਗੱਡੀ ਨਹੀਂ ਲੱਭੇਗੀ, ਉਹ ਮਕੈਨਿਕ ਕਿਵੇਂ ਲਾ ਲੇਗਾ ਟਰਾਂਸਫਾਰਮਰ?
ਟਰਾਂਸਫਾਰਮਰ ਤੁਸੀਂ ਵੇਖਿਆ ਨਾ ਵੀ ਕਿੱਡਾ ਭਾਰਾ ਹੁੰਦਾ, ਕੀ ਸਿਸਟਮ ਹੁੰਦਾ ਉਹਦਾ। ਉਹ ਮਕੈਨਿਕ ਨੇ ਕਿਵੇਂ ਲਾ ਲਿਆ ਉੱਥੋਂ ਟਰਾਂਸਫਾਰਮਰ, ਉਹ ਇਕੱਲੇ ਨੇ ਵਿਚਾਰੇ ਨੇ ਲਾ ਲਿਆ। ਹੁਣ ਉਹਨੂੰ ਜਨਾਬ ਖਵਾਜਾ ਆਸਿਫ ਦੇ ਚੱਕਰ ਦੇ ਵਿੱਚ ਇਹ ਮਕੈਨਿਕ ਸ਼ਬੀਰ ਜਿਹੜਾ ਪ੍ਰਾਈਵੇਟ ਵਿਚਾਰਾ ਆਪਣੀ ਮਜ਼ਦੂਰੀ ਕਰਦਾ, ਉੱਤੇ ਪਰਚਾ ਦੇ ਦਿੱਤਾ, ਹੁਣ ਜ਼ਮਾਨਤ ਕਰਾਏਗਾ, ਫਸਿਆ ਫਿਰੇਗਾ। ਇਹ ਪਤਾ ਨਹੀਂ ਕੌਣ ਲੋਕ ਨੇ ਬਈ। ਮਤਲਬ ਬਜਾਏ ਇਹਨਾਂ ਨੂੰ ਸ਼ਰਮਿੰਦਗੀ ਹੋਣ ਦੀ ਕਿ ਇੱਥੇ ਰਿਸ਼ਵਤ ਲਈ ਗਈ ਹੈ, ਬਜਾਏ ਇਸ ਗੱਲ ਦੀ ਕੋਈ ਸ਼ਰਮ ਹੋਈ ਆਉਂਦੀ, ਇਹਨਾਂ ਨੇ ਇੱਕ ਨਵਾਂ ਹੀ ਕੰਮ ਸ਼ੁਰੂ ਕਰ ਲਿਆ। ਖੈਰ ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।